ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 25 ਸਤੰਬਰ ਦਿਨ ਐਤਵਾਰ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ। ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਧੰਨਵਾਦ। ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ ਵੀ। ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰੀਸ ਤੋਂ, ਮੱਖਣ ਸਿੰਘ ਮਾਨ ਵਿਸਕੌਨਸਿਨ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਬਿੱਲਾ ਸੰਘੇੜਾ ਜੀ ਸੈਨ ਹੋਜ਼ੇ ਤੋਂ ਅਤੇ ਪ੍ਰਿਤਪਾਲ ਸਿੰਘ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਫਿਰ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ। ਅਤੇ ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਨੂ ਜੀ, ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ, ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਜਾਰੀ। ਜਲੰਧਰ ਦੇ ਵਿੱਚ ਪੂਰੇ ਪਰਿਵਾਰ ਨੇ ਕੀਤੀ ਖੁਦਕੁਸ਼ੀ। ਕਿ ਪ੍ਰਸ਼ਾਸਨ ਦੀ ਜਿਹੜੀ ਹੈ ਜੀ ਉਹ ਪਕੜ ਖਤਮ ਹੋਣੀ ਜਾਂ ਪੁਲਿਸ ਜਿਹੜੀ ਹੈ ਜੀ ਉਹਦੇ ਵੱਲੋਂ ਆਪ ਹੁਦਰੀਆਂ ਕਰਨੀਆਂ, ਇਹ ਜਿਹੜਾ ਇਹਨਾਂ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਜੀ। ਫਰੀਦਕੋਟ ਵਾਲੇ ਕਾਂਡ ਦੀ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਉਹਦੇ ਤੋਂ ਬਾਅਦ ਜਲੰਧਰ ਦੇ ਵਿੱਚ ਦਿਲ ਕੰਬਾਊ ਕਾਂਡ ਹੋਰ ਜਿਹੜਾ ਜੀ ਉਹ ਵਾਪਰਿਆ ਜੀ। ਫਾਈਨੈਂਸਰਾਂ ਤੋਂ ਤੰਗ ਆ ਕੇ ਇੱਕ ਪਰਿਵਾਰ ਦੇ 4 ਜੀਆਂ ਨੇ ਕਿਸ਼ਨਗੜ੍ਹ ਦੇ ਕੋਲੇ ਸਲਫਾਸ ਖਾ ਕੇ ਆਤਮ ਹੱਤਿਆ ਜਿਹੜੀ ਹੈ ਜੀ ਉਹ ਕਰ ਲਈ ਆ। ਮਰਨ ਵਾਲਿਆਂ 'ਚ ਅਨਿਲ ਅਗਰਵਾਲ, ਉਹਦੀ ਪਤਨੀ ਰਜਨੀ ਅਗਰਵਾਲ, ਉਹਦੇ ਪੁੱਤ ਅਭਿਸ਼ੇਕ ਤੇ ਧੀ ਰਾਸ਼ੀ ਦੇ ਵਜੋਂ ਜਿਹੜੀ ਹੋਈ ਆ। ਜਲੰਧਰ ਦੇ ਪਠਾਨਕੋਟ ਚੌਂਕ ਫਲੈਟਾਂ ਦੇ ਵਿੱਚ ਇਹ ਰਹਿੰਦੇ ਸੀਗੇ। ਭੋਗਪੁਰ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ 8 ਦੇ ਵਿੱਚੋਂ 2 ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। 6 ਫਰਾਰ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਇਹਦਾ ਪਤਾ ਉਦੋਂ ਲੱਗਾ ਜੀ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਕਿਸ਼ਨਗੜ੍ਹ ਦੇ ਨੇੜੇ ਖੇਤਾਂ ਦੇ ਵਿੱਚ 4 ਲਾਸ਼ਾਂ ਜਿਹੜੀਆਂ ਉਹ ਪਈਆਂ ਸੀਗੀਆਂ। ਜਿਹੜਾ ਖੁਦਕੁਸ਼ੀ ਨੋਟ ਜਿਹੜਾ ਅਨਿਲ ਅਗਰਵਾਲ ਦੀ ਜੇਬ ਦੇ ਵਿੱਚੋਂ ਮਿਲਿਆ, ਉਹਦੇ ਵਿੱਚ ਉਹਨੇ ਇਹਨਾਂ ਜਿਹੜੇ ਜੀ 8 ਬੰਦਿਆਂ ਦੇ ਨਾਮ ਜਿਹੜੇ ਆ ਉਹ ਦੱਸਿਆ ਉਹਨੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਕਿ ਉਹਨੇ ਕਰਜ਼ਾ ਲਿਆ ਸੀਗਾ। ਉਹ ਕਰਜ਼ਾ ਉਹਨੇ ਸਣੇ ਵਿਆਜ ਮੋੜ ਦਿੱਤਾ, ਪਰ ਫਿਰ ਵੀ ਇਹ ਲੋਕ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ। ਇਹ ਕਹਿੰਦੇ ਸੀਗੇ ਜੇ ਉਹਨੇ ਪੈਸੇ ਨਾ ਮੋੜੇ ਉਹਦੀ ਘਰ ਵਾਲੀ ਤੇ ਧੀ ਨੂੰ ਅਗਵਾ ਜਿਹੜਾ ਜੀ ਉਹ ਕਰ ਲੈਣਗੇ, ਉਹਨੂੰ ਚੁੱਕ ਕੇ ਲੈ ਜਾਣਗੇ, ਉਹਦੀ ਕੁੜੀ ਨੂੰ ਤੇ ਉਹਦੀ ਧੀ ਨੂੰ। ਇਹ ਉਹਨੇ ਸਾਰਾ ਕੁਝ ਜਿਹੜਾ ਜੀ ਉਹ ਖੁਦਕੁਸ਼ੀ ਨੋਟ ਦੇ ਵਿੱਚ ਆਪਣੇ ਦੇ ਵਿੱਚ ਲਿਖਿਆ ਜੀ। ਔਰ ਇਹੋ ਜਿਹੀ ਘਟਨਾ ਹੀ ਫਰੀਦਕੋਟ ਦੇ ਵਿੱਚ ਵਾਪਰੀ ਸੀਗੀ, ਜਿੱਥੇ ਧੀਆਂ ਨੂੰ ਚੁੱਕਣ ਦੀ ਗੱਲ ਜਿਹੜੀ ਉਹ ਆਖੀ ਗਈ ਸੀਗੀ। ਉੱਥੇ ਵੀ ਇਹੀ ਕਹਾਣੀ ਸੀ, ਇੱਥੇ ਵੀ ਇਹੀ ਕਹਾਣੀ ਹੈ ਕਿ ਪੁਲਿਸ ਦੇ ਕੋਲੇ ਕੰਪਲੇਂਟ ਦਰਜ ਕਰਾਈ ਸੀਗੀ, ਪਰ ਪੁਲਿਸ ਨੇ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ। ਇਹ ਲਗਾਤਾਰ ਤੁਸੀਂ ਕਹਿ ਲਓ ਕਿ 48 ਘੰਟਿਆਂ ਦੇ ਵਿੱਚ ਦੂਸਰੀ ਘਟਨਾ ਆ ਜਦੋਂ ਕਿ ਪੂਰਾ ਪਰਿਵਾਰ ਹੀ ਜਿਹੜਾ ਜੀ ਉਹ ਜ਼ਹਿਰੀਲੀ ਚੀਜ਼ ਖਾ ਕੇ ਦੁਨੀਆ ਨੂੰ ਅਲਵਿਦਾ ਕਹਿ ਗਿਆ ਜੀ। ਜੀ ਬਿਲਕੁਲ, ਇਸ ਪਾਸੇ ਜ਼ਰੂਰ ਜਿਹੜਾ ਨਿਗਾਹ ਮਾਰਨੀ ਚਾਹੀਦੀ ਹੈ, ਜ਼ਰੂਰ ਪੁਲਿਸ ਨੂੰ ਵੀ ਹੋਰ ਇਸ ਪਾਸੇ ਦੇਖਣਾ ਚਾਹੀਦਾ। ਅਤੇ ਅਗਲੀ ਖਬਰ ਜੇ ਆਪਾਂ ਗੱਲ ਕਰੀਏ ਆ ਰਹੀ ਹੈ ਜੀ ਵਪਾਰੀਆਂ ਦੇ ਹੱਕ ਦੇ ਵਿੱਚ ਹੁਣ ਕੇਜਰੀਵਾਲ ਸਾਹਿਬ ਆ ਕੇ ਡਟ ਗਏ ਨੇ। ਜੀ ਕੱਲ ਅਗਰਵਾਲ ਭਾਈਚਾਰੇ ਦਾ ਫੰਕਸ਼ਨ ਸੀਗਾ, ਜਿਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਉਹ ਆਏ। ਔਰ ਉਹਨਾਂ ਨੇ ਇੱਥੇ ਵੈਸ਼ ਮਹਾਸੰਮੇਲਨ, ਅਗਰਵਾਲ ਵੈਸ਼ ਮਹਾਸੰਮੇਲਨ ਜਿਹੜਾ ਸੀਗਾ ਜੀ ਉਹਦੇ ਵਿੱਚ ਇਹ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਛਾਪੇਮਾਰੀ ਰਾਜ ਜਿਹੜਾ ਜੀ ਉਹਦਾ ਅੰਤ ਕੀਤਾ ਜਾਊਗਾ। ਵਿਕਟੋਰੀਆ ਗਾਰਡਨ ਦੇ ਵਿੱਚ ਜਿਹੜਾ ਸੀਗਾ ਜੀ ਸਮਾਗਮ ਅਗਰਵਾਲ ਭਾਈਚਾਰੇ ਦਾ, ਉਹਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਆਉਣ ਤੇ ਕਾਰੋਬਾਰੀਆਂ ਦੇ ਉੱਤੇ ਛਾਪੇ ਜਿਹੜੇ ਸੀਗੇ ਜੀ ਉਹ ਬੰਦ ਕਰ ਦਿੱਤੇ ਗਏ ਸੀਗੇ। ਇਸੇ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾਊਗਾ। ਆਮਦਨ ਕਰ ਵਿਭਾਗ ਦੇ ਤੇ ਉਹਨਾਂ ਨੇ ਦੋਸ਼ ਲਾਇਆ ਕਿ ਉਹ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਛਾਪੇ ਮਾਰ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਤੇ ਡਰਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੇ ਛਾਪੇ ਮਾਰਨੇ ਆ ਤੇ ਵਿਜੇ ਮਾਲਿਆ ਦੇ ਕਾਰੋਬਾਰਾਂ ਦੇ ਉੱਤੇ ਮਾਰਨ ਤੇ ਨਾਲੇ ਉਹਨਾਂ ਦਾ ਜਿਹੜਾ ਜੀ ਟਾਰਗੇਟ ਆ ਉਹ ਪੂਰਾ ਹੋ ਜਾਊਗਾ। ਨਸ਼ੇ ਦੇ ਬਾਰੇ ਦੇ ਵਿੱਚ ਬੋਲਦੇ ਉਹਨਾਂ ਨੇ ਇਹ ਕਿਹਾ ਜੀ ਕਿ ਪੰਜਾਬ ਦੇ ਵਿੱਚੋਂ ਇਹਨੂੰ ਖਤਮ ਕਰਨਾ ਪਊਗਾ ਤੇ ਜਿਹੜੇ ਨਸ਼ਾ ਛੱਡਣ ਵਾਲੇ ਨੌਜਵਾਨ ਨੇ ਉਹਨਾਂ ਦੇ ਵਾਸਤੇ
ਨੌਕਰੀਆਂ ਦਾ ਇੰਤਜ਼ਾਮ ਜਿਹੜਾ ਜੀ ਉਹ ਕਰਨਾ ਪਊਗਾ। ਉਹ ਜਾਂਦੇ ਜਾਂਦੇ ਇਹ ਵੀ ਟੋਣਾ ਜਿਹੜੇ ਲਾ ਗਏ ਕਿ ਕਿਸੇ ਟਾਈਮ ਵਪਾਰੀਆਂ ਦੀ ਪਾਰਟੀ ਹੁੰਦੀ ਸੀ ਭਾਰਤੀ ਜਨਤਾ ਪਾਰਟੀ, ਪਰ ਹੁਣ ਵਪਾਰੀ ਵਰਗ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਉਹ ਜੁੜ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਮੌਜੂਦ 12.5% ਵੈਟ ਜਿਹੜਾ ਉਹਨੂੰ ਘਟਾ ਕੇ 5% ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਕੱਲ ਵਪਾਰੀਆਂ ਦੇ ਵੱਲੋਂ ਮਿਲੇ ਸਹਿਯੋਗ ਔਰ ਖਾਸ ਤੌਰ ਤੇ ਜਿਹੜੇ ਉਹਨਾਂ ਨੇ ਵਾਅਦੇ ਇੱਥੇ ਕੀਤੇ ਨੇ ਉਹਨੂੰ ਲੈ ਕੇ ਪੰਜਾਬ ਸਰਕਾਰ ਦੀ ਮੀਟਿੰਗ ਵੀ ਹੋ ਰਹੀ ਹੈ, ਜਿਹਦੇ ਵਿੱਚ ਵੈਟ ਨੂੰ ਘਟਾਉਣ ਵਾਲਾ ਮੁੱਦਾ ਜਿਹੜਾ ਜੀ ਉਹ ਪ੍ਰਾਇਓਰਿਟੀ ਦੇ ਉੱਤੇ ਵਿਚਾਰਿਆ ਜਾਊਗਾ। ਹੁਣ ਸਵਾਲ ਇਹ ਹੈ ਜੀ ਕਿ 9.5 ਸਾਲ ਪੌਣੇ 10 ਸਾਲ ਆਪਣੀ ਚੰਮ ਲਵਾਉਣ ਤੋਂ ਬਾਅਦ ਜਿਹੜੇ ਵਪਾਰੀ ਵਰਗ ਹੈ ਜੀ ਕੀ ਹੁਣ ਜੇ ਵੈਟ ਘਟਾਉਂਦੇ ਨੇ ਤਾਂ ਉਹ ਉਹਨੂੰ ਮੰਨ ਜਾਣਗੇ? ਜੀ ਬਿਲਕੁਲ, ਇਹ ਵੀ ਜਦੋਂ ਸਰਕਾਰ ਨਵੀਂ ਆਉਂਦੀ ਹੈ ਉਦੋਂ ਹੀ ਦੇਖਾਂਗੇ ਆਪਾਂ। ਅਤੇ ਅਗਲੀ ਖਬਰ ਜਿਹੜੀ ਆ ਰਹੀ ਜੀ, ਡੇਂਗੂ ਦਾ ਪ੍ਰਕੋਪ ਲਗਾਤਾਰ ਪੰਜਾਬ ਦੇ ਵਿੱਚ ਜਾਰੀ, ਹਸਪਤਾਲ ਭਰੇ। ਇਹਨਾਂ ਦਿਨਾਂ ਦੇ ਵਿੱਚ ਡੇਂਗੂ ਜਿਹੜਾ ਜੀ ਉਹ ਆਪਣਾ ਰੰਗ ਦਿਖਾਉਂਦਾ। ਸਵਾਲ ਇਹ ਹੈ ਜੀ ਕਿ ਹਰ ਸਾਲ ਡੇਂਗੂ ਦੇ ਸੈਂਕੜੇ ਜਿਹੜੇ ਮਰੀਜ਼ ਨੇ ਉਹ ਹਸਪਤਾਲਾਂ 'ਚ ਆਉਂਦੇ ਨੇ, ਬਹੁਤ ਸਾਰੇ ਮੌਤ ਦੇ ਮੂੰਹ ਜਿਹੜਾ ਜੀ ਉਹ ਜਾ ਪੈਂਦੇ ਨੇ, ਪਰ ਇਹਦਾ ਅਗਾਊਂ ਇੰਤਜ਼ਾਮ ਜਿਹੜਾ ਜੀ ਨਾ ਤਾਂ ਸਰਕਾਰਾਂ ਕਰਦੀਆਂ ਨੇ ਤੇ ਨਾ ਲੋਕ ਜਿਹੜੇ ਆ ਜੀ ਉਹੀ ਕਰਨ ਦੇ ਵਾਸਤੇ ਤਿਆਰ ਹੁੰਦੇ ਨੇ। ਜੇ ਛੋਟੀ ਮੋਟੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ, ਨੇੜੇ ਤੇੜੇ ਤੋਂ ਗੰਦ ਵਗੈਰਾ ਜਾਂ ਜਿਹੜਾ ਗੰਦਾ ਪਾਣੀ ਹੈ ਉਹਦੇ ਤੋਂ ਤਾਂ ਕੁਝ ਬਚਾਓ ਜਿਹੜਾ ਜੀ ਉਹ ਹੋ ਸਕਦਾ। ਇਸ ਵੇਲੇ ਪੰਜਾਬ ਦੇ ਉੱਤੇ ਡੇਂਗੂ ਦਾ ਜਿਹੜਾ ਜੀ ਉਹ ਕਹਿਰ ਚੱਲ ਰਿਹਾ। ਇਕੱਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ 700 ਮਰੀਜ਼ ਜਿਹੜੇ ਨੇ ਔਰ 5 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ। ਬਟਾਲੇ 'ਚ 35 ਕੇਸ ਨੇ। ਜ਼ਿਲ੍ਹਾ ਸੰਗਰੂਰ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 226 ਤੱਕ ਜਿਹੜੀ ਹੈ ਜੀ ਉਹ ਪਹੁੰਚ ਗਈ ਹੋਈ ਹੈ। ਔਰ ਜਿਹੜੇ ਮੌਸਮੀ ਮੱਛਰ ਨੇ ਉਹਨਾਂ ਨੇ ਇਸ ਵੇਲੇ ਜੀ ਬੁਰਾ ਹਾਲ ਕੀਤਾ ਹੋਇਆ, ਚਿਕਨਗੁਨੀਆ ਤੇ ਡੇਂਗੂ ਜਿਹੜਾ ਜੀ, ਔਰ ਇਹਦੇ ਨਾਲ ਜਿਹੜੇ ਜੀ ਸਰਕਾਰ ਤੋਂ ਇਹ ਕੰਟਰੋਲ ਨਹੀਂ ਹੋ ਰਿਹਾ ਇਸ ਵੇਲੇ। ਔਰ ਜਿਹੜਾ ਜੀ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ ਨੇ, ਬੈੱਡ ਜਿਹੜੇ ਨੇ ਜੀ ਉਹ ਹੈ ਨਹੀਂ ਗੇ ਖਾਲੀ, ਸਪੈਸ਼ਲ ਵਾਰਡ ਜਿਹੜੇ ਨੇ ਉਹ ਬਣਾਏ ਗਏ ਨੇ, ਵਾਰਡ ਨਾਲ ਦੀ ਨਾਲ ਜਿਹੜੇ ਆ ਜੀ ਉਹ ਭਰ ਗਏ ਆ। ਇਹ ਤਾਂ ਸਰਕਾਰੀ ਹਸਪਤਾਲਾਂ ਦੀ ਗਿਣਤੀ ਆ। ਜੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਾ ਰਹੇ ਲੋਕਾਂ ਦੀ ਗਿਣਤੀ ਵੀ ਨਾਲ ਸ਼ਾਮਲ ਕਰ ਲਈ ਜਾਏ ਤਾਂ ਇਹ ਗਿਣਤੀ ਜਿਹੜੀ ਹੈ ਜੀ ਉਹ ਦੁੱਗਣੀ ਤਿੱਗਣੀ ਹੋ ਸਕਦੀ ਹੈ। ਜਿਹੜਾ ਪ੍ਰਸ਼ਾਸਨ ਆ ਦੀ ਉਹਦੀ ਇੱਕੋ ਚੀਜ਼ ਦੇ ਉੱਤੇ ਨਿਗਾਹ ਹੁੰਦੀ ਆ ਹਰ ਸਾਲ। ਹੁਣ ਫੇਰ ਹੈ ਕਿ ਜਦੋਂ ਠੰਡ ਆਉਂਦੀ ਆ ਤਿਵੇਂ ਤਿਵੇਂ ਪ੍ਰਕੋਪ ਜਿਹੜਾ ਜੀ ਉਹ ਡੇਂਗੂ ਦਾ ਘਟਦਾ ਹੈ। ਹੁਣ ਠੰਡ ਦੀ ਉਡੀਕ ਦੇ ਵਿੱਚ ਹੀ ਆ ਪ੍ਰਸ਼ਾਸਨ ਕਿ ਠੰਡ ਆਵੇ ਤੇ ਫੇਰ ਡੇਂਗੂ ਘਟੇ। ਉਧਰ ਜਿਹੜਾ ਹੁਮਸ ਭਰਿਆ ਮੌਸਮ ਆ ਜੀ ਉਹਦੇ ਤੋਂ ਕੋਈ ਰਾਹਤ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਮਿਲ ਰਹੀ। ਜੀ ਬਿਲਕੁਲ, ਇਹ ਜਿਹੜਾ ਮੌਸਮ ਇਸ ਸਾਲ ਜਿਹੜਾ ਡੇਂਗੂ ਅਤੇ ਮਲੇਰੀਆ ਜਾਂ ਫਿਰ ਚਿਕਨਗੁਨੀਆ ਬਿਮਾਰੀਆਂ ਆਮ ਹੋ ਜਾਂਦੀਆਂ ਨੇ, ਸਰਕਾਰ ਦੇ ਜਿਹੜੇ ਕਦਮ ਹੁੰਦੇ ਆ ਉਹ ਧਰੇ ਦੇ ਧਰੇ ਰਹਿ ਜਾਂਦੇ ਆ। ਅਗਲੀ ਖਬਰ ਜਿਹੜੀ ਆ ਰਹੀ ਹੈ ਜੀ, ਚੌਥੇ ਫਰੰਟ ਨੂੰ ਲੈ ਕੇ ਡਾਕਟਰ ਗਾਂਧੀ ਦੇ ਜਿਹੜਾ ਫਰੰਟ ਦਾ ਭੰਬਲਪੂਸਾ ਉਹ ਜਾਰੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ ਚੌਥਾ ਫਰੰਟ ਸੀਗਾ ਉਹਦੇ ਭੋਗ ਪੈਣ ਤੋਂ ਬਾਅਦ ਬਹੁਤੀਆਂ ਜਿਹੜੀਆਂ ਨਿਗਾਹ ਸੀਗੀਆਂ ਉਹ ਲੱਗੀਆਂ ਹੋਈਆਂ ਸੀਗੀਆਂ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਚੌਥੇ ਫਰੰਟ ਦੇ ਰੂਪ ਦੇ ਵਿੱਚ ਕੀ ਬਦਲ ਜਿਹੜਾ ਜੀ ਉਹ ਪੇਸ਼ ਕਰਨਗੇ ਪੰਜਾਬ ਦੇ ਲੋਕਾਂ ਨੂੰ। ਉਹਨਾਂ ਨੇ ਗੋਲਮੇਜ਼ ਕਾਨਫਰੰਸ ਜਿਹੜੀ ਹੈ ਜੀ ਉਹ ਸੱਦੀ ਹੋਈ ਸੀਗੀ ਕੱਲ, ਔਰ ਉਦੋਂ ਬਾਅਦ ਉਹਨਾਂ ਨੇ ਪ੍ਰੈਸ ਨੂੰ ਜਿਹੜਾ ਜੀ ਉਹ ਸੰਬੋਧਨ ਕੀਤਾ। ਪ੍ਰੈਸ ਰਿਲੀਜ਼ ਜਿਹੜੀ ਦਿੱਤੀ ਗਈ ਹੈ ਜੀ ਉਹਦੇ ਵਿੱਚ ਭੰਬਲ ਭੂਸਾ ਬਰਕਰਾਰ ਹੈ। ਡਾਕਟਰ ਗਾਂਧੀ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਉਹ ਇੱਕ ਵੱਖਰਾ ਫਰੰਟ ਜਿਹੜਾ ਬਣਾਉਣਗੇ, ਅਜੇ ਪਾਰਟੀ ਇਹਨੂੰ ਬਣਾਉਂਦੇ ਨੇ ਜਾਂ ਨਹੀਂ। ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਉਹ ਇਸ ਫਰੰਟ ਦੀ ਅਗਵਾਈ ਨਹੀਂ ਕਰਨਗੇ ਕਿਉਂਕਿ ਇਹਦੇ ਵਿੱਚ ਕੁਝ ਟੈਕਨੀਕਲ ਗੱਲਾਂ ਜਿਹੜੀਆਂ ਜੀ ਉਹ ਆ ਜਾਂਦੀਆਂ ਨੇ। ਡਾਕਟਰ ਗਾਂਧੀ ਹੋਰਾਂ ਨੇ ਇੱਕ ਗੱਲ ਤਾਂ ਸਪਸ਼ਟ ਕੀਤੀ ਆ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਨਹੀਂ ਦੇਣਗੇ। ਜੇ ਉਹ ਇਸ ਫਰੰਟ ਦੀ ਅਗਵਾਈ ਕਰਦੇ ਨੇ ਜਿਹੜਾ ਸਿਆਸੀ ਆ ਤਾਂ ਟੈਕਨੀਕਲੀ ਉਹਨਾਂ ਦੀ ਸੀਟ ਚਲੇ ਜਾਣੀ ਆ। ਦੂਜੀ ਗੱਲ ਹੈ ਕਿ ਜੇ ਉਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੰਦੇ ਨੇ ਤਾਂ ਵੀ ਇਹ ਸੀਟ ਜਿਹੜੀ ਆ ਜੀ ਉਹਨਾਂ ਦੀ ਚਲੇ ਜਾਣੀ ਆ। ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਕੱਢੇ ਪਾਰਟੀ ਦੇ ਵਿੱਚੋਂ ਤਾਂ ਉਹਨਾਂ ਦੀ ਸੀਟ ਜਿਹੜੀ ਆ ਜੀ ਇਹ ਰਹਿ ਸਕਦੀ ਹੈ। ਪਾਰਟੀ ਨੇ ਸਿਰਫ ਇਹਨਾਂ ਨੂੰ ਮੁਅੱਤਲ ਕੀਤਾ ਹੋਇਆ, ਕੱਢਿਆ ਨਹੀਂ, ਜਿਹਦੇ ਕਰਕੇ ਉਹ ਇਹ ਸੀਟ ਵੀ ਰੱਖਣੀ ਚਾਹੁੰਦੇ ਨੇ। ਆਮ ਆਦਮੀ ਪਾਰਟੀ ਦਾ ਵਿਰੋਧ ਵੀ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ। ਇਹ ਦੋ ਗੱਲਾਂ ਹੋ ਨਹੀਂ ਪਾ ਰਹੀਆਂ। ਜਿਹੜੀ ਇਹ ਮੀਟਿੰਗ ਸੱਦੀ ਸੀਗੀ ਜੀ ਇਹਦੇ ਵਿੱਚ ਨਾ ਤਾਂ ਬੈਂਸ ਭਰਾ ਆਏ, ਨਾ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਆਏ, ਨਾ ਸੁੱਚਾ ਸਿੰਘ ਛੋਟੇਪੁਰ ਹੋਰੀ ਆਏ।
CPI CPM ਨੂੰ ਵੀ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ, ਉਹ ਵੀ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ ਹੋਏ। ਪ੍ਰਗਟ ਸਿੰਘ ਹੋਰੀ ਕੁਝ ਸਮੇਂ ਦੇ ਵਾਸਤੇ ਸ਼ਾਮਲ ਹੋਏ ਸਨ, ਪਰ ਉਹਨਾਂ ਨੇ ਕਿਹਾ ਕਿ ਉਹ ਆਵਾਜ਼ੇ ਪੰਜਾਬ ਫਰੰਟ ਦੇ ਵੱਲੋਂ ਨਹੀਂ ਆਏ, ਬਲਕਿ ਇੰਡੀਵਿਜੂਅਲ ਤੌਰ ਦੇ ਉੱਤੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਦੇ ਵਾਸਤੇ ਆਏ ਨੇ। ਸੋ ਭੰਬਲ ਭੂਸਾ ਜਿਹੜਾ ਜੀ ਉਹ ਬਰਕਰਾਰ ਰਿਹਾ। ਡਾਕਟਰ ਗਾਂਧੀ ਹੋਰੀ ਇਸ ਗੱਲ ਦੇ ਵਿੱਚ ਉਲਝੇ ਰਹੇ ਜੀ ਕਿ ਉਹ MP ਦੀ ਸੀਟ ਛੱਡਣ ਕਿ ਨਾ ਛੱਡਣ, ਫਰੰਟ ਬਣਾਉਣ ਕਿ ਨਾ ਬਣਾਉਣ, ਜੇ ਆਹ ਕਰਦੇ ਨੇ ਆਹ ਹੋ ਜਾਂਦਾ, ਉਹ ਕਰਦੇ ਨੇ ਆਹ ਹੋ ਜਾਂਦਾ। ਇਸ ਕਰਕੇ ਉਹਦੇ ਵਿੱਚ ਹੀ ਤਕਰੀਬਨ ਇਹ ਸਾਰਾ ਕੁਝ ਜਿਹੜਾ ਜੀ ਉਹ ਰਹਿ ਗਿਆ। ਹੁਣ ਇੱਕ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੀ ਆ ਜੀ ਉਹ ਪਾਰਟੀ ਉਹਨਾਂ ਨੇ ਬਣਾਉਣ ਦਾ ਐਲਾਨ ਕੀਤਾ। ਜਿਹੜੇ ਟਿਕਟੂ ਨੇ ਉਹਨਾਂ ਦੇ ਵਿੱਚ ਜਿਹੜੀ ਬੜੀ ਨਿਰਾਸ਼ਾ ਫੈਲ ਰਹੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਟਿਕਟ ਨਹੀਂ ਮਿਲਣੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਵੱਲੋਂ ਉਹਨਾਂ ਦੀ ਵਾਰੀ ਨਹੀਂ ਆਉਣੀ, ਜਿਨ੍ਹਾਂ ਨੂੰ ਲੱਗਦਾ ਕਿ ਅਕਾਲੀ BJP ਵੱਲੋਂ ਉਹਨਾਂ ਨੂੰ ਟਿਕਟ ਜਿਹੜੀ ਨਹੀਂ ਮਿਲਣੀ, ਉਹ ਫਿਰ ਕਿੱਧਰ ਜਾਣਗੇ। ਇਸ ਕਰਕੇ ਉਹ ਰਾਹ ਜਿਹੜਾ ਜੀ ਲੱਭਦੇ ਫਿਰਦੇ ਨੇ ਕਿ ਕੋਈ ਨਾ ਕੋਈ ਫਰੰਟ ਖੜਾ ਹੋਵੇ। ਤੇ ਇਹ ਕਿਉਂਕਿ ਟਿਕਟੂਆਂ ਦਾ ਫਰੰਟ ਹੀ ਬਣਨਾ ਜਿਹੜਾ ਵੀ ਬਣਿਆ, ਇਹਦੇ ਵਿੱਚ ਆਉਣੇ ਬਹੁਤੇ ਉਹੀ ਨੇ ਜਿਹੜੇ ਚੋਣ ਲੜਨ ਦੇ ਇੱਛੁਕ ਨੇ, ਪਰ ਵੱਖ-ਵੱਖ ਪਾਰਟੀਆਂ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ। ਜੀ ਬਿਲਕੁਲ, ਬਹੁਤੇ ਮੌਸਮੀ ਡੱਡੂ ਹੀ ਆਪਾਂ ਦੇਖਣ ਨੂੰ ਮਿਲਣਗੇ ਇਸ ਪਾਰਟੀ ਦੇ ਵਿੱਚ ਜਾਂ ਇਸ ਫਰੰਟ ਦੇ ਵਿੱਚ। ਅਗਲੀ ਖਬਰ ਜਿਹੜੀ ਆ ਰਹੀ ਜੀ ਫਰੀਦਕੋਟ ਖੁਦਕੁਸ਼ੀ ਕਾਂਡ ਨੂੰ ਲੈ ਕੇ ਪੁਲਿਸ ਤੇ ਰਾਜਨੀਤਿਕ ਪਾਰਟੀ ਕਾਂਗਰਸੀਆਂ ਨੇ ਇਹਨਾਂ ਨੇ ਜਬਰੀ ਜਿਹੜਾ ਸੰਸਕਾਰ ਕਰਵਾਇਆ। ਜੀ ਜਿਵੇਂ ਆਪਾਂ ਜਲੰਧਰ ਵਾਲੀ ਘਟਨਾ ਸਾਂਝੀ ਕੀਤੀ ਹੈ, ਇਹ ਪਹਿਲੀ ਘਟਨਾ ਸੀਗੀ ਜਿਹਦੇ ਵਿੱਚ ਇੱਕ ਪਰਿਵਾਰ ਹਸਬੈਂਡ ਵਾਈਫ ਨੇ ਆਪਣੀਆਂ ਦੋਵਾਂ ਧੀਆਂ ਨੂੰ ਦੇ ਨਾਲ ਜਿਹੜੀ ਸੀ ਉਹ ਖੁਦਕੁਸ਼ੀ ਕਰ ਲਈ ਸੀ ਨਹਿਰ 'ਚ ਛਾਲ ਮਾਰ ਕੇ। ਇਸ ਪਰਿਵਾਰ ਨੇ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ ਜਿਹੜਾ ਕਿਹਾ ਸੀਗਾ ਕਿ ਜਿਹੜੇ ਕੁਝ ਅਕਾਲੀ ਆਗੂ ਨੇ ਇੱਥੋਂ ਫਰੀਦਕੋਟ ਦੇ, ਉਹ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ। ਇਹ ਧਮਕੀਆਂ ਦਿੰਦੇ ਸੀ ਕਿ ਉਹਨਾਂ ਦੀਆਂ ਜਵਾਨ ਕੁੜੀਆਂ ਨੂੰ ਚੁੱਕ ਕੇ ਜਿਹੜਾ ਜੀ ਉਹ ਲੈ ਜਾਣਗੇ। ਔਰ ਇਹ ਜਿਹੜਾ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਥੋੜਾ ਜਿਹਾ ਸਮਾਂ ਜੇ ਲੰਘ ਜਾਵੇ ਤੇ ਖੁਦਕੁਸ਼ੀ ਟਲ ਜਾਂਦੀ ਹੈ, ਪਰ ਇਹ 4 ਕਿਲੋਮੀਟਰ ਤੱਕ ਤੁਰ ਕੇ ਗਿਆ ਪਰਿਵਾਰ ਨੰਗੇ ਪੈਰੀ, ਔਰ ਜਾ ਕੇ ਇਹਨਾਂ ਨੇ ਖੁਦਕੁਸ਼ੀ ਜਿਹੜੀ ਉਹ ਕੀਤੀ ਸੀ। ਇਹ ਡੈੱਡ ਬੋਡੀਜ਼ ਰੱਖ ਕੇ ਰਿਸ਼ਤੇਦਾਰ ਜਿਹੜਾ ਜੀ ਉਹ ਉੱਥੇ ਰੋਸ ਆਪਣਾ ਕਰ ਰਹੇ ਸਨ ਕਿ ਜਿੰਨੀ ਦੇਰ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਨੇ ਸੰਸਕਾਰ ਨਹੀਂ ਕਰਨਾ। ਇੰਦਰਜੀਤ ਸਿੰਘ ਜੀਰਾ ਜਿਹੜੇ ਨੇ ਜੀ ਉਹਨਾਂ ਨੇ ਬੜਾ ਇਹਦੇ ਵਿੱਚ ਇੰਟਰਸਟ ਦਿਖਾਇਆ ਔਰ ਉਹਨਾਂ ਨੇ ਉਹ ਪੁਲਿਸ ਨੂੰ ਨਾਲ ਲੈ ਕੇ ਗਏ। ਔਰ ਇੱਕ ਜਿਹੜਾ ਜੀ ASI ਤੇ ਇੱਕ ਜਿਹੜਾ SHO ਹੈ ਸਸਪੈਂਡ ਕੀਤੇ ਗਏ ਨੇ, ਜਿਹੜੇ ਕਿ ਛਾਣਬੀਣ ਇਹਦੀ ਕਰ ਰਹੇ ਸਨ। ਪੁਲਿਸ ਨੇ ਵਾਅਦਾ ਕੀਤਾ ਜੀ ਕਿ ਪਰਚੇ ਦੇ ਵਿੱਚ ਨਾਮ ਜਿਹੜਾ ਸ਼ਾਮਲ ਕੀਤਾ ਜਾਊਗਾ ਜਿਨ੍ਹਾਂ ਦਾ ਨਾਮ ਸ਼ਾਮਲ ਨਹੀਂ ਸੀ ਕੀਤਾ ਜਾ ਰਿਹਾ। ਪੁਲਿਸ ਨੇ ਪਹਿਲਾਂ ਕਹਾਣੀ ਘੜ ਲਈ, ਇੱਕ ਜਿਹੜੀ ਉਹਨਾਂ ਦੀ ਰਿਸ਼ਤੇਦਾਰ ਔਰਤ ਹੈ ਕਿ ਉਹਨੇ ਕਹਿ ਦਿੱਤਾ ਜੀ ਆਹ ਬੰਦੇ ਸੀਗੇ, ਆਹ ਤਾਂ ਹੈ ਨਹੀਂ ਸੀਗੇ। ਹੁਣ ਖੁਦਕੁਸ਼ੀ ਨੋਟ ਜਿਹੜਾ ਜੀ ਉਹਦੇ ਵਿੱਚ ਅਕਾਲੀ ਆਗੂਆਂ ਦੇ ਨਾਮ ਸ਼ਾਮਲ ਨੇ ਜਿਹੜਾ ਫਰੀਦਕੋਟ ਦੇ ਨੇ। ਤੋ ਹੁਣ ਜਿਹੜੀ ਹੈ ਜੀ ਇਹ ਇੰਦਰਜੀਤ ਸਿੰਘ ਜੀਰਾ ਤੇ ਉਹਨਾਂ ਨੇ ਨਾਲ ਅਕਾਲੀ ਆਗੂਆਂ ਨੂੰ ਕੁਛ ਨੂੰ ਲਿਆ, ਫਰੀਦਕੋਟਿਆਂ ਨੂੰ, ਇਹਨਾਂ ਨੇ ਰਲ ਕੇ ਜਿਹੜਾ ਸੀਗਾ ਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚੁੱਕ ਲਿਆ। ਪੁਲਿਸ ਨੇ ਜ਼ਬਰਦਸਤੀ ਉਹਨਾਂ ਨੂੰ ਸ਼ਮਸ਼ਾਨ ਘਾਟ ਲੈ ਗਏ ਤੇ ਡੈੱਡ ਬੋਡੀਜ਼ ਜਿਹੜੀਆਂ ਸੀਗੀਆਂ ਜੀ ਉੱਥੇ ਲੈਣ ਦੀਆਂ ਜਬਰੀ ਜਿਹੜਾ ਸੀਗਾ ਉਹ ਅੰਤਮ ਸੰਸਕਾਰ ਇਹਨਾਂ ਦਾ ਇੰਦਰਜੀਤ ਸਿੰਘ ਜੀਰਾ ਅਕਾਲੀ ਆਗੂਆਂ ਨੇ ਮਿਲ ਕੇ ਜਿਹੜਾ ਸੀਗਾ ਉਹ ਕਰ ਦਿੱਤਾ। ਪੀੜਤ ਪਰਿਵਾਰ ਜਿਹੜਾ ਸੀਗਾ ਜੀ ਉਹ ਇਹ ਕਹਿੰਦਾ ਰਿਹਾ ਕਿ ਉਹਨਾਂ ਨੇ ਅੰਤਮ ਸੰਸਕਾਰ ਨਹੀਂ ਕਰਨਾ ਜਦੋਂ ਤੱਕ ਖੁਦਕੁਸ਼ੀ ਦਾ ਕਾਰਨ ਬਣੇ ਜਿਹੜੇ ਅਕਾਲੀ ਆਗੂ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ। ਅਸਲ 'ਚ ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਤੇ ਕਾਂਗਰਸੀਆਂ ਨੇ ਮਿਲ ਕੇ ਇਸ ਕਰਕੇ ਸੰਸਕਾਰ ਕਰਾਤਾ। ਉਹਨਾਂ ਨੂੰ ਡਰ ਸੀਗਾ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਆਏ ਹੋਏ ਨੇ, ਕਿਤੇ ਉਹ ਜਲੰਧਰ ਤੋਂ ਬਾਅਦ ਇੱਥੇ ਨਾ ਆਣ ਧਮਕਣ ਫਰੀਦਕੋਟ ਦੇ ਵਿੱਚ, ਔਰ ਜੇ ਉਹ ਇੱਥੇ ਆ ਜਾਂਦੇ ਨੇ ਤੇ ਇਹਨਾਂ ਸਭ ਦੀ ਜਿਹੜੀ ਉਹ ਕਿਰਕਰੀ ਹੋ ਸਕਦੀ ਸੀ, ਜਿਹਦੇ ਕਰਕੇ ਇਹਨਾਂ ਨੇ ਕਾਹਲੀ ਦੇ ਵਿੱਚ ਜਿਹੜਾ ਜੀ ਉਹ ਚੁਕਾ ਕੇ ਡੈੱਡ ਬੋਡੀਜ਼ ਦਾ, ਲਾਸ਼ਾਂ ਦਾ ਜਿਹੜਾ ਜੀ ਉਹ ਸੰਸਕਾਰ ਕਰਵਾ ਦਿੱਤਾ। ਕਿਉਂਕਿ ਇੱਕ ਦਿਨ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਹੋਰੀ ਜਿਹੜਾ ਜੀ ਇਸ ਪਰਿਵਾਰ ਦੇ ਕੋਲੇ ਜਾ ਕੇ ਆਏ ਸੀ। ਪ੍ਰਸ਼ਾਸਨ ਨੂੰ ਤੇ ਅਕਾਲੀ ਕਾਂਗਰਸੀਆਂ ਨੂੰ ਇਸ ਗੱਲ ਦਾ ਡਰ ਸੀਗਾ ਕਿ ਸ਼ਾਇਦ ਉਹ ਇਹ ਕਹਿ ਆਏ ਨੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇੱਥੇ ਲੈ ਕੇ ਆਉਣਗੇ, ਜਿਹਦੇ ਕਰਕੇ ਡਰੇ ਹੋਇਆਂ ਨੇ ਜੀ ਇਹ ਤੇਜ਼ੀ ਦੇ ਨਾਲ ਸੰਸਕਾਰ ਜਿਹੜਾ ਜੀ ਉਹ ਲਿਜਾ ਕੇ ਡੈੱਡ ਬੋਡੀਜ਼ ਨੂੰ ਡਰਾ ਕੇ ਪਰਿਵਾਰ ਵਾਲਿਆਂ ਨੂੰ ਕਰ ਦਿੱਤਾ ਹੈ। ਜੀ ਦੇਖਦੇ ਹਾਂ ਅੱਗੇ ਇਸ ਮਾਮਲੇ ਦੇ ਵਿੱਚ ਕੀ ਬਣਦਾ। ਅਗਲੀ ਖਬਰ ਆ ਰਹੀ ਹੈ ਜੀ ਜਥੇਦਾਰਾਂ ਨੂੰ ਲੈ ਕੇ। ਪੁਲਿਸ ਨੇ ਕਈ ਘੰਟਿਆਂ ਦੇ ਤੱਕ ਜਥੇਦਾਰਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ। ਇਹ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਨੇ ਧਿਆਨ ਸਿੰਘ ਮੰਡ,
ਔਰ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ, ਇਹਨਾਂ ਨੂੰ ਜਿਹੜਾ ਸੀਗਾ ਜੀ ਉਹ ਕਈ ਘੰਟਿਆਂ ਤੱਕ ਆਪਣੀ ਹਿਰਾਸਤ ਦੇ ਵਿੱਚ ਪੁਲਿਸ ਨੇ ਜਿਹੜਾ ਜੀ ਉਹ ਲਈ ਰੱਖਿਆ। ਇਸੇ ਤਰ੍ਹਾਂ ਦੇ ਦੋਸ਼ ਜਿਹੜੇ ਨੇ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਲਾਏ ਨੇ ਕਿ ਉਹਨਾਂ ਨੂੰ ਵੀ ਜਿਹੜਾ ਸੀਗਾ ਜੀ ਉਹ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਕੁਝ ਸਮਾਂ ਜਿਹੜਾ ਸੀਗਾ ਉਹ ਰੱਖਿਆ। ਹੁਣ ਰੀਜ਼ਨ ਜਿਹੜਾ ਜੀ ਉਹ ਕੀ ਰਿਹਾ, ਕਿਉਂਕਿ ਇਹ ਸ਼ਾਮੀ 4 ਵਜੇ ਪੁਲਿਸ ਹਿਰਾਸਤ 'ਚ ਲਿਆ, 6:30 ਵਜੇ ਜਾ ਕੇ ਜਿਹੜਾ ਜੀ ਇਹਨਾਂ ਨੂੰ ਛੱਡਿਆ ਗਿਆ। ਸ਼ਾਇਦ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਕਾਰਨ ਜਲੰਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੱਗਿਆ ਧਰਨਾ ਸੀਗਾ। ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਸ਼ੱਕ ਸੀਗਾ ਕਿ ਇਹ ਜਥੇਦਾਰ ਜਿਹੜੇ ਨੇ ਜੀ ਇੱਥੇ ਜਿਹੜੇ ਦਇਆ ਸਿੰਘ ਲੌਰੀਆ ਹੋਰਾਂ ਦੀ ਮਦਰ ਦੀ ਜਿਹੜੀ ਡੈਥ ਹੋ ਗਈ ਸੀਗੀ ਉਹਦੇ ਭੋਗ ਦੇ ਸੰਬੰਧ ਦੇ ਵਿੱਚ ਆਏ ਸੀਗੇ ਸੰਗਰੂਰ ਦੇ ਨੇੜੇ ਪਿੰਡ, ਵੀ ਉੱਥੋਂ ਇਹ ਜਲੰਧਰ ਵੱਲ ਨੂੰ ਜਿਹੜਾ ਜੀ ਉਹ ਜਾ ਸਕਦੇ ਨੇ। ਔਰ ਜਲੰਧਰ ਵਾਲਾ ਧਰਨਾ ਜਿਹੜਾ ਸੀਗਾ ਜੀ ਜਿੰਨੀ ਦੇਰ ਤੱਕ ਚੁੱਕਿਆ ਨਹੀਂ ਗਿਆ ਉਨੀ ਦੇਰ ਤੱਕ ਪੁਲਿਸ ਨੇ ਇਹਨਾਂ ਨੇ ਉੱਥੋਂ ਜਿਹੜਾ ਜੀ ਉਹ ਜਾਣ ਨਹੀਂ ਦਿੱਤਾ। ਜਿਹੜਾ ਜਲੰਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਧਰਨਾ ਲੱਗਿਆ ਸੀਗਾ ਜੀ ਉੱਥੋਂ ਅਕਾਲੀ ਦਲ ਤਾਂ ਦੂਰ ਰਿਹਾ ਹੀ, ਇਹ ਜਥੇਦਾਰ ਵੀ ਜਿਹੜੇ ਜੀ ਉਹ ਦੂਰ ਰਹੇ ਸਨ। ਸੋ ਪੁਲਿਸ ਨੂੰ ਸ਼ੱਕ ਸੀਗਾ ਕਿ ਸ਼ਾਇਦ ਅੱਜ ਉਹ ਉੱਥੇ ਜਾ ਸਕਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ। ਜੀ। ਤੇ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ, ਅਜਨਾਲੇ ਦੇ ਵਿੱਚ ਕਾਂਗਰਸ ਦੀ ਮੋਟਰਸਾਈਕਲ ਰੈਲੀ ਦੇ ਉੱਤੇ ਡਾਂਗਾ ਦੇ ਨਾਲ ਹੋਇਆ ਹਮਲਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੀ ਕਾਂਗਰਸ ਦੇ ਵੱਲੋਂ ਇਹ ਰੈਲੀ ਜਿਹੜੀ ਉਹ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਸੀਗੀ ਨਸ਼ਿਆਂ ਦੇ ਅਗੇਂਸਟ। ਔਰ ਨਸ਼ਿਆਂ ਦੇ ਅਗੇਂਸਟ ਜਿਹੜੀ ਹੈ ਜੀ ਇਹ ਰੈਲੀ ਦੇ ਉੱਤੇ ਕੁਝ ਗੁੰਡਿਆਂ ਨੇ ਜਿਹੜਾ ਸੀਗਾ ਜੀ ਉਹ ਹਮਲਾ ਕਰ ਦਿੱਤਾ ਡਾਂਗਾਂ ਦੇ ਨਾਲ ਲੈਸ। ਇਹ ਜਿਹੜੇ ਵਿਅਕਤੀ ਸੀਗੇ ਜੀ ਉਹਨਾਂ ਨੇ ਰੈਲੀ ਨੂੰ ਖੰਡੇੜਨ ਦੇ ਵਾਸਤੇ ਜਿਹੜੀਆਂ ਸੀਗੀਆਂ ਜੀ ਮੋਟਰਸਾਈਕਲਾਂ ਨੂੰ ਸੁੱਟਿਆ ਔਰ ਉਹਨਾਂ ਦੇ ਉੱਤੇ ਸਵਾਰ ਜਿਹੜੇ ਵਿਅਕਤੀ ਸੀ ਉਹਨਾਂ ਦੇ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ। ਦਰਜਨ ਤੋਂ ਉੱਪਰ ਜਿਹੜੇ ਲੋਕ ਨੇ ਜੀ ਉਹ ਸਖਤ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਜਿਹੜੇ ਹੈਗੇ ਨੇ ਕਾਂਗਰਸ ਵਾਲੇ ਉਹਨਾਂ ਨੇ ਇਹ ਗੱਲ ਕਹੀ ਆ, ਜਿਹੜੀ ਪੁਲਿਸ ਨੂੰ ਵੀ ਦੱਸੀ ਹੈ ਕਿ ਇਹਦੇ ਉੱਤੇ ਜਿਹੜਾ ਜੀ ਅਕਾਲੀ ਆਗੂ ਦੇ ਵੱਲੋਂ ਇੱਕ ਦੇ ਵੱਲੋਂ ਜਿਹੜਾ ਹਮਲਾ ਕਰਵਾਇਆ ਗਿਆ। ਔਰ ਉਹਨਾਂ ਨੇ ਕਿਹਾ ਬੇਸ਼ੱਕ ਉਹ ਆਪ ਮੌਜੂਦ ਨਹੀਂ ਸੀਗਾ ਪਰ ਉਹਦੇ ਬੰਦਿਆਂ ਨੇ ਇਸ ਰੈਲੀ ਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ। ਦੇਖੋ ਜੇ ਸਿਆਸਤ ਆਪਣੀ ਜਗ੍ਹਾ ਦੇ ਉੱਤੇ ਆ, ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪੋ ਆਪਣਾ ਜ਼ੋਰ ਜਿਹੜਾ ਜੀ ਉਹ ਲਾਉਣਾ। ਇਉਂ ਕਦੀ ਕੇਜਰੀਵਾਲ ਨੂੰ ਰੋਕਣ ਤੁਰ ਪੈਣਾ, ਕਦੀ ਜਿਹੜਾ ਜੀ ਇੱਦਾਂ ਦਾ ਹਮਲਾ ਕਾਂਗਰਸ ਦੇ ਉੱਤੇ ਜਿਹੜਾ ਜੀ ਉਹ ਕਰ ਦੇਣਾ। ਇੱਦਾਂ ਤਾਂ ਚੋਣਾਂ ਜਿੱਤੀਆਂ ਨਹੀਂ ਜਾ ਸਕਣੀਆਂ। ਬੁਖਲਾਹਟ ਦੀ ਜਿਹੜੀ ਹੈ ਜੀ ਉਹ ਨਿਸ਼ਾਨੀ ਆ, ਸ਼ਰੇਆਮ ਬੁਖਲਾਹਟ ਜਿਹੜੀ ਹੈ ਜੀ ਉਹ ਦਿਸ ਰਹੀ ਆ ਕਿ ਕੋਈ ਚੋਣ ਪ੍ਰਚਾਰ ਵੀ ਉੱਥੇ ਨਹੀਂ ਕਰ ਸਕਦਾ। ਜੇ ਅਰਵਿੰਦ ਕੇਜਰੀਵਾਲ ਆਉਂਦਾ ਤਾਂ ਉਹਦਾ ਵਿਰੋਧ ਕਰੋ ਕਿ ਚੋਣ ਪ੍ਰਚਾਰ ਕਰਨ ਕਿਉਂ ਆਉਂਦਾ, ਉਹਦੀ ਗੱਡੀ ਦੇ ਉੱਤੇ ਡਾਂਗਾ ਮਾਰੋ। ਤੇ ਜੇ ਹੁਣ ਕਾਂਗਰਸੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ, ਚੋਣਾਂ ਦਾ ਸਮਾਂ ਆ, ਹਰ ਇੱਕ ਨੇ ਆਪਣਾ ਜ਼ੋਰ ਲਾਉਣਾ ਤੇ ਉਹਦੇ ਉੱਤੇ ਏਦਾਂ ਜਿਹੜਾ ਜੀ ਹਮਲਾ ਕਰ ਦੇਣਾ, ਇਹਨੂੰ ਕਿਸੇ ਵੀ ਹਾਲਤ ਠੀਕ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। ਲੋਕਾਂ ਨੂੰ ਸਮਝਣ ਦੀ ਜਿਹੜੀ ਹੈ ਜੀ ਉਹ ਲੋੜ ਹੈ ਕਿ ਸਿਆਸਤਦਾਨ ਤੁਹਾਨੂੰ ਲੜਾ ਰਹੇ ਨੇ, ਇਹਨਾਂ ਦੇ ਕੁਹਾੜਿਆਂ ਦੇ ਦਸਤੇ ਨਾ ਬਣੋ। ਪਰ ਸਵਾਲ ਇਹ ਹੈ ਕਿ ਕੀ ਇਹ ਲੋਕ ਜਿਹੜੇ ਨੇ ਉਹ ਸਮਝਣਗੇ? ਸ਼ਾਇਦ ਨਹੀਂ। ਸੋ ਇਸ ਕਰਕੇ ਜਿਹੜੀਆਂ ਆਉਂਦੀਆਂ ਚੋਣਾਂ ਨੇ ਉਹਦੇ ਵਿੱਚ ਵੀ ਇੱਕ ਤਸਵੀਰ ਇੱਕ ਕਿਸਮ ਦੀ ਜਿਹੜੀ ਹੈ ਜੀ ਉਹ ਝਲਕ ਰਹੀ ਆ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਹੋ ਜਿਹਾ ਕੁਝ ਹੋ ਸਕਦਾ ਜੀ। ਅਜੇ ਤਾਂ ਪ੍ਰੋਪਰ ਜਿਹੜੀ ਆ ਉਹ ਚੋਣ ਪ੍ਰਚਾਰ ਸ਼ੁਰੂ ਹੀ ਨਹੀਂ ਹੋਇਆ ਜੀ। ਬਿਲਕੁਲ ਅੱਗੇ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਹੋਰ ਰੰਗ ਢੰਗ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਣਗੇ। ਤੇ ਅਗਲੀ ਖਬਰ ਆ ਰਹੀ ਹੈ ਗਗਨੇਜਾ ਹੱਤਿਆਕਾਂਡ ਨੂੰ ਲੈ ਕੇ। ਗਗਨੇਜਾ ਕਤਲਕਾਂਡ ਦੇ ਵਿੱਚ CBI ਹੁਣ ਪਹੁੰਚੀ ਬਠਿੰਡੇ। ਜਗਦੀਸ਼ ਗਗਨੇਜਾ ਜਿਹੜੇ ਕਿ ਕੁਝ ਹਫ਼ਤੇ ਜਿਹੜਾ ਸੀਗਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਰਹੇ, ਪਿਛਲੇ ਦਿਨੀ ਉਹਨਾਂ ਦੀ ਮੌਤ ਹੋ ਗਈ ਸੀ। ਇਹ ਜਿਹੜੀ ਜਾਂਚ ਹੈ CBI ਨੂੰ ਦਿੱਤੀ ਸੀਗੀ। ਤੁਹਾਨੂੰ ਯਾਦ ਹੋਣਾ ਜਦੋਂ CBI ਨੂੰ ਦਿੱਤੀ ਤੇ ਝੱਟ ਦੇਣੀ ਪੁਲਿਸ ਨੇ ਕੁਝ ਸ਼ਿਵ ਸੈਨਾ ਦੇ ਵਰਕਰਾਂ ਨੂੰ ਰਿਮਾਂਡ ਦੇ ਉੱਤੇ ਲਿਆ ਸੀ, ਜਿਹੜੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ, ਜਿਨ੍ਹਾਂ ਨੇ ਆਪਣੇ ਆਪ ਦੇ ਉੱਤੇ ਆਪੇ ਹਮਲਾ ਕੀਤਾ ਸੀਗਾ। ਹੁਣ CBI ਕੋਈ ਡਿਫਰੈਂਟ ਤਰੀਕੇ ਦੇ ਨਾਲ ਇਹਦੀ ਜਾਂਚ ਜਿਹੜੀ ਹੈ ਜੀ ਉਹ ਕਰ ਰਹੀ ਹੈ। ਜਿਹੜੀ CBI ਆ ਉਹਦੇ ਬਠਿੰਡੇ ਪਹੁੰਚਣ ਦਾ ਕਾਰਨ ਦਵਿੰਦਰ ਬੰਬੀਹਾ, ਜਿਹੜਾ ਪਿਛਲੇ ਦਿਨੀ ਪੁਲਿਸ ਦੇ ਨਾਲ ਮੁਕਾਬਲੇ ਦੇ ਵਿੱਚ ਮਾਰਿਆ ਗਿਆ, ਉਹਦੇ ਗਰੋਹ ਦੇ ਆਲੇ ਦੁਆਲੇ ਉਹਦੀ ਸ਼ੱਕ ਦੀ ਸੂਈ ਜਿਹੜੀ ਹੈ ਜੀ ਉਹ ਘੁੰਮ ਰਹੀ ਆ। ਦਵਿੰਦਰ ਬੰਬੀਹਾ ਇਸੇ ਮਹੀਨੇ ਦੀ 9 ਤਰੀਕ ਨੂੰ ਬਠਿੰਡੇ ਜ਼ਿਲ੍ਹੇ ਦੇ ਰਾਮਪੁਰਾ ਫੂਲ ਹਲਕੇ ਦੇ ਵਿੱਚ ਜਿਹੜਾ ਜੀ ਇਲਾਕੇ 'ਚ ਮਾਰਿਆ ਗਿਆ ਸੀਗਾ। ਉਹਦਾ ਇੱਕ ਸਾਥੀ ਅਵਤਾਰ ਸਿੰਘ ਤਾਰਾ
ਜ਼ਖਮੀ ਹੋ ਗਿਆ ਸੀਗਾ, ਜਿਹੜਾ ਕਿ ਇਸ ਵੇਲੇ ਫਰੀਦਕੋਟ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਬੰਦ ਹੈ। ਦਵਿੰਦਰ ਬੰਬੀਹਾ ਤੇ ਉਹਦੇ ਸਾਥੀਆਂ ਦੇ ਕੋਲੋਂ ਜਿਹੜਾ ਅਸਲਾ ਬਰਾਮਦ ਹੋਇਆ ਸੀ ਉਹਦੇ ਵਿੱਚ 9 mm ਦਾ ਇੱਕ ਪਿਸਟਲ ਤੇ ਇੱਕ 32 ਬੋਰ ਦਾ ਰਿਵਾਲਵਰ ਵੀ ਸੀਗਾ। ਬਠਿੰਡਾ ਪੁਲਿਸ ਨੇ ਅਸਲਾ ਫੋਰੈਂਸਿਕ ਜਾਂਚ ਦੇ ਵਾਸਤੇ ਭੇਜਿਆ ਹੋਇਆ ਔਰ ਇਹਦੇ ਸਬੰਧ ਦੇ ਵਿੱਚ CBI ਦੀ ਟੀਮ ਨੇ ਬਠਿੰਡਾ ਦੇ ਵਿੱਚ ਜ਼ਿਲ੍ਹਾ ਪੁਲਿਸ ਕੋਲੋਂ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕੀਤੀ ਆ। ਇਹ CBI ਕਿਉਂਕਿ ਇਹਨੂੰ ਇਹ ਲੈ ਕੇ ਚੱਲ ਰਹੀ ਆ ਕਿ ਜਿਹੜਾ ਜਗਦੀਸ਼ ਗਗਨੇਜਾ ਹੋਰਾਂ ਦੇ ਉੱਤੇ ਹਮਲਾ ਹੋਇਆ ਸੀਗਾ ਉਹਦੇ 'ਚ ਵੀ 9 mm ਦੇ ਪਿਸਟਲ ਤੇ 32 ਬੋਰ ਦੇ ਰਿਵਾਲਵਰ ਦੇ ਨਾਲ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ। ਦੋਨੋਂ ਅਸਲੇ ਇਸ ਗਰੋਹ ਦੇ ਕੋਲੋਂ ਮਿਲਣ ਦੇ ਕਰਕੇ ਸ਼ੱਕ ਦੀ ਸੂਈ ਦਵਿੰਦਰ ਬੰਬੀਹਾ ਦੇ ਗਰੋਹ ਦੇ ਵੱਲ ਜਿਹੜੀ ਆ ਜੀ ਉਹ ਘੁੰਮੀ ਆ। ਇਹਦੀ ਜਿਹੜੀ ਬਠਿੰਡੇ ਦੀ ਪੁਲਿਸ ਆ ਉਹ ਵੀ ਪੁਸ਼ਟੀ ਕਰ ਰਹੀ ਹੈ ਕਿ CBI ਵਾਲੇ ਜਿਹੜੇ ਆ ਜੀ ਉਹ ਜਾਂਚ ਕਰਨ ਦੇ ਵਾਸਤੇ ਉੱਥੇ ਆਏ ਸੀਗੇ ਤੇ ਉਹਨਾਂ ਨੇ ਫੜੇ ਗਏ ਅਸਲੇ ਦੇ ਬਾਰੇ ਦੇ ਵਿੱਚ ਜਿਹੜੀ ਆ ਜੀ ਉਹ ਡੀਟੇਲ ਮੰਗੀ ਆ। ਦੇਖਣ ਵਾਲੀ ਇਹ ਬੜੀ ਇੰਟਰਸਟਿੰਗ ਗੱਲ ਹੋਊਗੀ ਜੀ ਕਿ ਜੇ ਇਹ ਸੂਈ ਜਿਹੜੀ ਆ ਉਹ ਇਸ ਤਰ੍ਹਾਂ ਗੈਂਗਸਟਰ ਵੱਲ ਨੂੰ ਜਿਹੜੀ ਉਹ ਜਾਂਦੀ ਆ ਇਹ ਕਈ ਕੁਝ ਨਵਾਂ ਜਿਹੜਾ ਜੀ ਉਹ ਪੈਦਾ ਕਰੂਗੀ, ਕਿਉਂਕਿ ਜਿਹੜੀ ਚੀਜ਼ ਦਾ ਖਦਸ਼ਾ ਪਾਇਆ ਜਾਂਦਾ ਨਾ ਜੀ ਕਿ ਇਹ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਿਆਸਤਦਾਨ ਕੋਈ ਨਾ ਕੋਈ ਜਿਹੜਾ ਜੀ ਉਹ ਨਿਕਲਦਾ ਹੀ ਹੈ। ਇਹਦੇ ਪਿੱਛੇ ਜਿਹੜਾ ਜੀ ਉਹ ਕੌਣ ਸੀਗਾ ਤੇ ਰੀਜ਼ਨ ਕੀ ਰਿਹਾ ਜਗਦੀਸ਼ ਗਗਨੇਜਾ ਦੇ ਉੱਤੇ ਹੋਏ ਇਸ ਹਮਲੇ ਦਾ। ਜੀ ਬਿਲਕੁਲ, ਇਹ ਇੰਤਜ਼ਾਰ ਜ਼ਰੂਰ ਰਹੇਗਾ ਵੀ ਕਿਸ ਮਕਸਦ ਦੇ ਕਾਰਨ ਇਹ ਜਿਹੜਾ ਗਗਨੇਜਾ ਕਤਲकांड ਹੋਇਆ। ਤੇ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਖਬਰਾਂ ਦੇ ਲਈ। ਤੇ ਜਾਣ ਤੋਂ ਪਹਿਲਾਂ ਜੀ ਅੱਜ ਦਾ ਅੱਜਨਾਮਾ ਕਿ ਆਵੇ ਸਮਝਣਾ ਕਿੱਦਾਂ ਦੀ ਸਾਂਝ ਸਾਡੀ, ਪਹਿਲਾਂ ਰੁੱਸ ਜਾਈਏ ਫੇਰ ਮਨ ਮੀਆਂ ਜੀ। ਆਵੇ ਸਮਝਣਾ ਕਿੱਦਾਂ ਦੀ ਸਾਂਝ ਸਾਡੀ, ਪਹਿਲਾਂ ਰੁੱਸ ਜਾਈਏ ਫੇਰ ਮਨ ਮੀਆਂ, ਕਰੀਏ ਮੀਟਿੰਗਾਂ ਤੇ ਪਾਈਏ ਜਦੋਂ ਜੱਫੀ, ਸੁਣਦੇ ਵੇਖਦੇ ਕਹਿਣ ਸਭ ਧੰਨ ਮੀਆਂ ਜੀ। ਕਦੇ ਖੀਰ ਬਰਿਆਨੀ ਦੀ ਸਾਂਝ ਪਾ ਕੇ ਪਿੱਛੋਂ ਤੁਰ ਪਈਏ ਚਾੜਨ ਚੰਨ ਮੀਆਂ, ਵਾਛੜ ਹੁੰਦੀ ਬਈ ਇੰਜ ਚੁਣੌਤੀਆਂ ਦੀ, ਕਰਦਾ ਬੰਦ ਸੰਸਾਰ ਪਿਆ ਕੰਨ ਮੀਆਂ ਜੀ। ਬਣਦਾ ਕਦੀ ਸਬੰਧਾਂ ਦਾ ਤੋਲ ਹੈ ਨਹੀਂ, ਹੋਈ ਕੋਈ ਟਿਕਾਊ ਵੀ ਗੱਲ ਹੈ ਨਹੀਂ ਜੀ। ਬਣਦਾ ਕਦੀ ਸਬੰਧਾਂ ਦਾ ਤੋਲ ਹੈ ਨਹੀਂ, ਹੋਈ ਕੋਈ ਟਿਕਾਊ ਵੀ ਗੱਲ ਹੈ ਨਹੀਂ, ਜੜੀ ਚੋਈ ਹੈ ਤੁੰਮੇ ਦੀ ਕੌੜ, ਜਿਹੜੀ ਔਕੜ ਹੋਣ ਦਿੰਦੀ ਉਹ ਹੱਲ ਹੈ ਨਹੀਂ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਦੇ ਦਿਨ ਸਾਨੂੰ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਦੇ ਨਾਲ ਜਾਣੂ ਕਰਵਾਇਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਦੇ ਹਾਂ ਜੀ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਜੀ ਅੱਜ ਦੇ ਦਿਨ ਪਟਿਆਲਾ ਸਟੂਡੀਓ ਤੋਂ, ਤੇ ਪੰਜਾਬ ਭਰ ਤੋਂ ਆਈਆਂ ਖਬਰਾਂ ਦੇ ਉੱਤੇ ਇੱਕ ਝਾਤ ਜਿਹੜੀ ਮਾਰ ਕੇ ਸਾਨੂੰ ਦੱਸਦੇ ਨੇ। ਤੇ ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਖਬਰ ਤੇ ਨਜ਼ਰ ਸਮਾਪਤ ਕਰਦੇ ਹਾਂ। ਮੈਨੂੰ ਜਗਮੋਹਨ ਸਿੰਘ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।